ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਦੇਖ ਰਹੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਜੁੜੇ ਇਸ ਬੁਲਟਨ ਅਪਡੇਟ ਪਾਕਿਸਤਾਨ 'ਚ, ਯਾਨੀ ਅੱਜ ਅਮਰੀਕਾ 'ਚ 7 ਅਕਤੂਬਰ ਸਾਲ 2025 ਦਾ ਦਿਨ ਡੁੱਬ ਗਿਆ ਔਰ ਪਾਕਿਸਤਾਨ 'ਚ 8 ਅਕਤੂਬਰ ਸਾਲ 2025 ਦਾ ਸਵੇਰਾ ਜਿਹੜਾ ਉਹ ਚੜ ਚੁੱਕਿਆ ਹੈ। ਇਹਨਾਂ ਖਬਰਾਂ ਦੇ ਨਾਲ ਹਾਜ਼ਰ ਹਾਂ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਸੋ ਇਹਨਾਂ ਖਬਰਾਂ ਨੂੰ ਸੁਣਨ ਲਈ, ਦੇਖਣ ਲਈ ਤੁਹਾਡਾ ਧੰਨਵਾਦ ਹੈ। ਸਾਡੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀ ਧੰਨਵਾਦੀ ਹਾਂ ਔਰ ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜੀ ਮਸੂਦ, ਅਮਰੀਕਾ ਪਾਕਿਸਤਾਨ ਨੂੰ ਹਵਾ 'ਚ ਮਾਰਕ ਕਰਨ ਵਾਲੇ ਲੇਟੈਸਟ ਮਿਜ਼ਾਈਲ ਜਿਹੜੇ ਨੇ ਉਹ ਵੇਚੇਗਾ। ਦੂਜੇ ਪਾਸੇ ਪਾਕਿਸਤਾਨ ਨੇ ਮਾਸਕੋ ਫਾਰਮੈਟ ਦੀ ਹਮਾਇਤ ਕਰ ਦਿੱਤੀ ਹੈ। ਪਹਿਲੇ ਤੇ ਇਹ ਦੱਸੋ ਮਾਸਕੋ ਫਾਰਮੈਟ ਹੈ ਕੀ? ਜੀ ਮਾਸਕੋ ਫਾਰਮੈਟ ਅਸਲ ਦੇ ਵਿੱਚ ਅਫਗਾਨਿਸਤਾਨ ਦੇ ਅੰਦਰੂਨੀ ਹਾਲਾਤ ਨੇ ਜਿਹੜੇ ਉਸ ਬਾਰੇ ਇੱਕ ਇਕੱਠ ਹੈ ਖਿੱਤੇ ਦੇ ਸਾਰੇ ਮੁਲਕਾਂ ਦਾ, ਜਿਹਦੇ ਵਿੱਚ ਪਾਕਿਸਤਾਨ ਹੀ ਨਹੀਂ, ਅਫਗਾਨਿਸਤਾਨ, ਰੂਸ, ਇੰਡੀਆ, ਕਾਜ਼ਗਸਤਾਨ, ਕਰਗਸਤਾਨ, ਚੀਨ, ਤਾਜਕਿਸਤਾਨ, ਤੁਰਕਮਾਨਿਸਤਾਨ, ਉਜ਼ਬਕਿਸਤਾਨ, ਇਹ ਸਾਰੇ ਮੁਲਕ ਨੇ ਜਿਹੜੇ ਇਹ ਸਾਂਝ ਪਾਉਣ ਦੇ ਨੇ। ਇਹਨਾਂ ਸਾਰਿਆਂ ਵੱਲੋਂ ਇੱਕ ਸਾਂਝਾ ਐਲਾਮੀਆ ਜਿਹੜਾ ਉਹ ਹੁਣ ਤੋਂ ਕੁਝ ਘੰਟੇ ਪਹਿਲੇ ਆਇਆ, ਜਿਹਦੇ ਚ ਇਹਨਾਂ ਸਾਰਿਆਂ ਨੇ ਮੁਖਾਲਫਤ ਕਰ ਦਿੱਤੀ ਹੈ ਕਿ ਅਮਰੀਕਾ ਅਫਗਾਨਿਸਤਾਨ ਦੇ ਅੰਦਰ ਬਡਗਾਮ 에ਅਰਪੋਰਟ ਜਿਹੜਾ ਮੰਗ ਰਿਹਾ ਹੈ ਉਹ ਨਹੀਂ ਦੇਣਾ ਚਾਹੀਦਾ। ਨਾਲ ਹੀ ਇਹ ਆਖਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਅੰਦਰ ਜ਼ਿੰਮੇਦਾਰ ਜਾਂ ਤਾਲਿਬਾਨ ਨੇ ਜਿਹੜੇ ਉਹ ਉਹਨਾਂ ਸਾਰੇ ਲੜਾਕੂ ਧੜਿਆਂ ਨੂੰ ਨੱਥ ਪਾਉਣ, ਉਹਨਾਂ ਦਾ ਸਫਾਇਆ ਕਰਨ, ਉਹਨਾਂ ਨੂੰ ਮੁਕਾਉਣ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਹਮਲੇ ਕਰ ਰਹੇ ਨੇ। ਇਹ ਗੱਲ ਹੈ ਜਿਹੜੀ ਇਹ ਜਿਹਨੂੰ ਕਹਿੰਦੇ ਨੇ ਕਿ ਗੱਜ ਵੱਜ ਕੇ ਪਾਕਿਸਤਾਨ ਨੇ ਔਰ ਚੀਨ ਨੇ ਕਹੀ ਹੈ, ਕਿਉਂਕਿ ਪਾਕਿਸਤਾਨ ਦੇ ਅੰਦਰ ਅਫਗਾਨਿਸਤਾਨ ਤੋਂ ਹਮਲੇ ਹੋਣਾ, ਅਫਗਾਨਿਸਤਾਨ ਦੇ ਵਿੱਚ ਇਹਨਾਂ ਹਮਲਾ ਕਰਨ ਵਾਲਿਆਂ ਦੇ ਟ੍ਰੇਨਿੰਗ ਸੈਂਟਰ ਚੱਲਣਾ, ਉਹਨਾਂ ਦੇ ਟਿਕਾਣੇ ਹੋਣਾ, ਪਾਕਿਸਤਾਨ ਕਲੀਅਰ ਕੱਟ ਇਹ ਗੱਲ ਯੂਐਨਓ 'ਚ ਵੀ ਚੁੱਕ ਚੁੱਕਿਆ ਹੈ, ਅਮਰੀਕਾ, ਯੂਰਪ ਔਰ ਬਾਕੀ ਦੁਨੀਆ ਅੱਗੇ ਵੀ ਚੁੱਕ ਚੁੱਕਿਆ ਹੈ। ਹੁਣ ਉਹ ਪਾਕਿਸਤਾਨ 'ਚ ਜਦੋਂ ਹਮਲੇ ਹੁੰਦੇ ਨੇ, ਪਾਕਿਸਤਾਨ 'ਚ ਇਸ ਵੇਲੇ ਸੀਪੈਕ ਮਨਸੂਬੇ ਦੇ ਤਹਿਤ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨਾ ਦੇ ਜਿਹੜੇ ਕਹਿ ਲਵੋ ਕਿ ਇੰਜੀਨੀਅਰ ਨੇ, ਉਹਨਾਂ ਦੀ ਲੇਬਰ ਹੈ ਜਿਹੜੀ, ਬਾਕੀ ਜਿਹੜੇ ਲੋਕ ਨੇ ਉਹ ਮੌਜੂਦ ਨੇ, ਉਹ ਵੀ ਮਾਰੇ ਜਾਂਦੇ ਨੇ, ਉਹਨਾਂ ਤੇ ਵੀ ਹਮਲਾ ਹੁੰਦਾ। ਸੋ ਚੀਨ ਨੇ ਵੀ ਪਾਕਿਸਤਾਨ ਦੇ ਨਾਲ ਸਾਵਾਂ ਹੋ ਕੇ ਏਕਾ ਕੀਤਾ ਕਿ ਜੀ ਅਫਗਾਨਿਸਤਾਨ ਇਹ ਵੀ ਕਰੇ ਤੇ ਅਸੀਂ ਮੁਖਾਲਫਤ ਕਰਨੇ ਆ ਕਿ ਅਮਰੀਕਾ ਦੁਬਾਰਾ ਅਫਗਾਨਿਸਤਾਨ ਦੇ ਵਿੱਚ ਕਿਸੇ 에ਅਰਬੇਸ ਦਾ ਕੰਟਰੋਲ ਸਾਂਭੇ, ਕਿਉਂਕਿ ਖਤਰਾ ਇਹੋ ਹੀ ਹੈ ਨਾ ਕਿ ਪੂਰੇ ਖਿੱਤੇ ਦੇ ਉੱਤੇ ਅਮਰੀਕਾ ਦੀ ਨਜ਼ਰ ਜਿਹੜੀ ਰਹੇਗੀ, ਇਸ ਕਰਕੇ ਮੁਖਾਲਫਤ ਕੀਤੀ। ਇਸ ਪਾਸੇ ਇੱਕ ਤੇ ਇਹ ਦੂਜਾ ਤੁਸੀਂ ਆਖਿਆ ਕਿ ਅਮਰੀਕਾ ਜਿਹੜਾ ਜ਼ਾਹਿਰ ਹੈ ਕਿ ਪੂਰੀ ਦੁਨੀਆ ਇਸ ਵੇਲੇ ਵੇਖ ਰਹੀ ਹੈ ਪਾਕਿਸਤਾਨ ਔਰ ਅਮਰੀਕਾ ਦੇ ਆਪਸੀ ਤਾਲੁਕ ਵਾਸਤੇ ਨੇ ਜਿਹੜੇ ਪੂਰੇ ਜ਼ੋਰਾਂ ਦੇ ਉੱਤੇ ਨੇ, ਜਿਹਨੂੰ ਕਹਿੰਦੇ ਨੇ ਗੁੱਡੀ ਚੜੀ ਪਈ ਹੈ। 6 ਮਈ ਨੂੰ 7 ਮਈ ਨੂੰ ਇੱਕ ਸਮਝੌਤੇ ਦੇ ਉੱਤੇ ਦਸਤਖਤ ਹੋਏ ਕਿ ਅਮਰੀਕਾ ਆਪਣੇ ਇਹ ਲੇਟੈਸਟ ਮਿਜ਼ਾਈਲ ਨੇ, ਜਿਨ੍ਹਾਂ ਨੂੰ C-8D3 ਮਾਡਲਸ, ਇਹ ਜਿਹੜੇ ਮਿਜ਼ਾਈਲ ਨੇ ਇਹ ਲੇਟੈਸਟ AMRAAM ਮਿਜ਼ਾਈਲ ਨੇ, ਇਹਨਾਂ ਦੇ ਵਿੱਚ ਇਹ ਜਿਹੜੇ ਸਮਝੌਤੇ ਹੋਏ ਕਿ ਦੁਨੀਆ ਦੇ ਕਿੰਨਾ ਮੁਲਕਾਂ ਨੂੰ ਵੇਚੇਗਾ। ਇਹ ਵੀ ਮੈਂ ਦੱਸ ਦਵਾਂ, ਅਮਰੀਕਾ ਪ੍ਰਵੀਨ ਇਹ ਮਿਜ਼ਾਈਲ ਬਰਤਾਨੀਆ ਨੂੰ, ਪੋਲੈਂਡ ਨੂੰ, ਜਰਮਨੀ, ਫਿਨਲੈਂਡ, ਆਸਟ੍ਰੇਲੀਆ, ਰੋਮਾਨੀਆ, ਕਤਰ, ਓਮਾਨ, ਦੱਖਣੀ ਕੋਰੀਆ, ਯੂਨਾਨ, ਸਵਿਟਜ਼ਰਲੈਂਡ, ਪੁਰਤਗਾਲ, ਸਿੰਗਾਪੁਰ, ਨੀਦਰਲੈਂਡ, ਚੈਕ ਰਿਪਬਲਿਕ, ਜਾਪਾਨ, ਸਲੋਵਾਕੀਆ, ਡੈਨਮਾਰਕ, ਕੈਨੇਡਾ, ਬੈਲਜੀਅਮ, ਬਹਿਰੇਨ, ਸਊਦੀ ਅਰਬ, ਇਟਲੀ, ਨਾਰਵੇ, ਸਪੇਨ, ਕੁਵੈਤ, ਸਵੀਡਨ, ਤਾਇਵਾਨ, ਲਿਥੁਆਨੀਆ, ਇਸਰਾਈਲ, ਬਲਗਾਰੀਆ, ਹੰਗਰੀ ਔਰ ਤੁਰਕੀਆ ਨੂੰ ਵੇਚੇਗਾ। ਪਰ ਪਾਕਿਸਤਾਨ ਇਸ ਲਿਸਟ ਦਾ ਹਿੱਸਾ ਨਹੀਂ ਸੀ। ਪਰ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਨੂੰ ਇਹਦੇ ਚ ਪਾ ਲਿਆ ਗਿਆ ਹੈ ਔਰ ਅਮਰੀਕਾ ਇਹ ਲੇਟੈਸਟ ਮਿਜ਼ਾਈਲ ਹੈ ਜਿਹੜੇ ਪਾਕਿਸਤਾਨ ਨੂੰ ਵੀ ਵੇਚੇਗਾ। 30 ਸਤੰਬਰ ਨੂੰ ਅਮਰੀਕਨ ਡਿਫੈਂਸ ਮਿਨਿਸਟਰੀ ਹੈ ਜਿਹੜੀ, ਉਹਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਸਮਝੌਤਾ 4 ਕਰੋੜ 16 ਲੱਖ ਡਾਲਰ ਦਾ ਬਿਲਕੁਲ ਫਰਮ ਫਿਕਸ ਪ੍ਰਾਈਸ ਹੈ, ਯਾਨੀ ਇਹ ਮਿੱਥ ਦਿੱਤੀ ਗਈ ਹੈ, ਜਿਹਦੇ ਤਹਿਤ ਅਮਰੀਕਾ ਇਹ ਮਿਜ਼ਾਈਲ ਪਾਕਿਸਤਾਨ ਨੂੰ ਦੇਗਾ। ਯਾਦ ਰਵੇ ਕਿ ਪਾਕਿਸਤਾਨ ਦੇ ਕੋਲ ਜਿਹੜੇ F-16 ਲੜਾਕਾ ਹਵਾਈ ਜਹਾਜ਼ ਨੇ, ਉਹਨਾਂ ਦੇ ਵਿੱਚ ਇਸੇ ਮਿਜ਼ਾਈਲ ਦੀ ਪਿਛਲੀ ਜਨਰੇਸ਼ਨ ਹੈ ਜਿਹੜੀ ਉਹ ਲੱਗੀ ਹੋਈ ਹੈ। ਜਦੋਂ 2019 ਚ ਭਾਰਤ ਇਹ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਚ ਸਰਜੀਕਲ ਸਟ੍ਰਾਈਕ ਕੀਤੀ ਔਰ ਪਾਕਿਸਤਾਨ ਨੇ ਫਿਰ ਜਵਾਬੀ ਹਮਲਾ ਕਰਕੇ 2 ਭਾਰਤੀ ਹਵਾਈ ਜਹਾਜ਼ ਨੇ ਜਿਹੜੇ ਉਹ ਮਾਰ ਸੁੱਟੇ ਸੀ। ਅਭਿਨੰਦਨ ਉਹਨਾਂ ਦਾ ਪਾਇਲਟ ਜਿਹੜਾ ਉਹ ਵੀ ਗ੍ਰਿਫਤਾਰ ਕੀਤਾ ਸੀਗਾ। ਉਦੋਂ ਪਾਕਿਸਤਾਨੀ ਹਵਾਈ ਜਹਾਜ਼ਾਂ ਨੇ ਇਹੋ ਹੀ ਮਿਜ਼ਾਈਲ ਦੀ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਫਾਇਰ ਕਰਕੇ 2 ਇੰਡੀਅਨ ਹਵਾਈ ਜਹਾਜ਼ ਨੇ ਜਿਹੜੇ ਉਹ ਸੁੱਟੇ ਸੀਗੇ। ਇੰਡੀਆ ਜਿਹੜਾ ਉਹਨੂੰ ਠੰਡਾ ਨਹੀਂ ਨਿਕਲ ਰਿਹਾ, ਇਹ ਕੰਮ ਉਹ ਮੁਖਾਲਫਤ ਕਰ ਰਿਹਾ, ਪਰ ਅਮਰੀਕਾ ਨੇ ਆਖਿਆ ਕਿ ਇਹ ਲੇਟੈਸਟ ਵਰਜਨ ਹੈ ਜਿਹੜਾ, ਇਹ ਲੇਟੈਸਟ ਜਨਰੇਸ਼ਨ ਹੈ ਜਿਹੜੀ, ਅਸੀਂ ਇਹ ਮਿਜ਼ਾਈਲ ਪਾਕਿਸਤਾਨ ਨੂੰ ਵੇਚਾਂਗੇ ਔਰ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਹ ਮਿਜ਼ਾਈਲ ਨੇ ਜਿਹੜੇ ਇਹ ਆਪਣੇ F-16 ਲੜਾਕਾ ਹਵਾਈ ਜਹਾਜ਼ ਨੇ ਜਿਹੜੇ ਉਹਨਾਂ ਦੇ ਵਿੱਚ ਲਾਵਾਂਗੇ। ਸੋ ਇਹ ਮਿਜ਼ਾਈਲ ਟੈਕਨੋਲੋਜੀ ਜਿਹਦੇ ਤੇ ਪਾਕਿਸਤਾਨ ਸਿਰਫ ਚਾਈਨਾ ਦੇ ਉੱਤੇ ਭਰੋਸਾ ਕਰ ਰਿਹਾ ਸੀਗਾ ਜਾਂ ਬੇਸ ਸੀਗਾ, ਉਹਦੇ ਵਿੱਚ ਹੁਣ ਇਹ ਅਮਰੀਕਨ ਟੈਕਨੋਲੋਜੀ, ਅਮਰੀਕਨ F-16 ਜਹਾਜ਼ ਜਿਹੜੇ ਪਾਕਿਸਤਾਨ ਕੋਲ ਨੇ ਉਹਨਾਂ 'ਚ ਲੱਗ ਕੇ ਇਹਨੂੰ ਡਿਫੈਂਸ ਦੇ ਮਾਮਲੇ ਦੇ ਵਿੱਚ ਕਹਿਣ ਦੇ ਨੇ ਕਿ ਇੱਕ ਖਿੰਗਰ ਇੱਟ ਵਾਲਾ ਕੰਮ ਜਿਹੜਾ ਉਹ ਹੋਏਗਾ। ਜੀ
ਸਾਡੇ ਤੋਂ ਬਗੈਰ ਨੂਨ ਲੀਗ ਦਾ ਗੁਜ਼ਾਰਾ ਨਹੀਂ, ਇਹ ਆਖਣਾ ਜੇ ਸ਼ੀਰੀ ਰਹਿਮਾਨ ਹੋਰਾਂ ਦਾ ਤੇ ਗਵਰਨਰ ਪੰਜਾਬ ਦਾ, ਤੇ ਨਾਲ ਹੀ ਮਰੀਮ ਨਵਾਜ਼ ਹੋਰਾਂ ਦਾ ਆਖਣਾ ਕਿ ਜੀ ਪੰਜਾਬ ਦੀ ਤਰੱਕੀ ਨੂੰ ਤੋਂ ਸੜਨ ਵਾਲਿਆਂ ਦੇ ਦਿਮਾਗਾਂ ਦੀ ਸਫਾਈ ਕਰ ਰਹੀ ਹਾਂ। ਬਾ ਮਰੀਮ ਨਵਾਜ਼ ਹੋਣਾ ਦੀਆਂ ਇਹ ਗੱਲਾਂ ਨੇ ਜਿਹੜੀਆਂ ਇਹ ਯਕੀਨੀ ਤੌਰ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਮੱਥੇ ਦਾ ਮੁੜਕਾ ਬਣ ਰਹੀਆਂ ਨੇ। ਦਿਲ ਦੀ ਘਬਰਾਹਟ ਜਿਹੜੀ ਵੱਧ ਰਹੀ ਹੈ, ਕਿਉਂਕਿ ਨਾ ਇਹ ਮੁੜ ਰਹੀਆਂ ਤੇ ਨਾ ਉਹ ਮੁੜ ਰਹੇ ਨੇ। ਪੀਪਲਸ ਪਾਰਟੀ ਨੇ ਪਹਿਲਾਂ ਵਾਕਆਊਟ ਕੀਤਾ ਸੈਨੇਟ ਚੋਂ, ਨੈਸ਼ਨਲ ਅਸੈਂਬਲੀ ਚੋਂ। ਹੁਣ ਉਹਨਾਂ ਨੇ ਆਖਿਆ ਕਿ ਜੇ ਅਸੀਂ ਪਰਾਂ ਹੋ ਗਏ ਨਾ ਤੇ ਇਹ ਸਰਕਾਰ 2 ਦਿਨ ਨਹੀਂ ਚੱਲਣੀ, ਸ਼੍ਰੀ ਰਹਿਮਾਨ ਹੋਣਾ ਨੇ ਆਖਿਆ। ਉਧਰੋਂ ਗਵਰਨਰ ਪੰਜਾਬ ਦਾ ਇਹ ਆਖਣਾ ਕਿ ਸਾਡੇ ਨਾਲ ਬਣਾ ਕੇ ਰੱਖਣਗੇ ਤੇ ਸੈਨੇਟ ਦੇ ਵਿੱਚ ਇਹਨਾਂ ਦੀ ਕੋਈ ਹੈਸੀਅਤ ਰਹੇਗੀ, ਅਦਰਵਾਈਜ਼ ਸੈਨੇਟ ਦੇ ਵਿੱਚ ਮੁਸਲਿਮ ਲੀਗ ਨੂਨ ਹੈ ਜਿਹੜੀ ਉਹ ਕੋਈ ਗਿਣਤੀ ਨਹੀਂ ਲੈ ਸਕੇਗੀ। ਉਧਰ ਹੀ ਮਰੀਮ ਨਵਾਜ਼ ਹੋਣਾ ਦਾ ਇਹ ਆਖਣਾ ਹੈ ਕਿ ਪੰਜਾਬ ਦੀ ਗੱਲ ਜਿਹੜੇ ਕਹਿਣਗੇ ਉਹਨਾਂ ਦੀ ਗੱਲ ਹੈ ਜਿਹੜੀ ਉਹਨੂੰ ਮੈਂ ਨਹੀਂ ਨਿੰਦਣਾ ਤੇ ਕਿੰਨੇ ਨਹੀਂ ਨਿੰਦਣਾ, ਹੋਰ ਮੈਂ ਪੰਜਾਬ ਦੀ ਗੱਲ ਕਰਾਂਗੀ, ਮੈਂ ਪੰਜਾਬ ਦੀ ਹੱਕ ਦੀ ਲੜਾਈ ਲੜਾਂਗੀ ਇਸ ਸੂਬੇ ਦੀ ਤਰੱਕੀ ਤੋਂ ਜਿਨ੍ਹਾਂ ਨੂੰ ਤਕਲੀਫਾਂ ਹੁੰਦੀ ਰਵੇ। ਅਸਲ ਰੋਲਾ ਪਿਆ ਆ ਹੜ੍ਹ ਦੇ ਨਾਲ ਉਜੜੇ ਲੋਕਾਂ ਦੇ ਵਿੱਚ ਰਕਮਾਂ, ਇਮਦਾਦੀ ਰਕਮਾਂ ਵੰਡਣ ਦਾ। ਹੁਣ ਸਿੰਧ ਸਰਕਾਰ ਇਹ ਚਾਹ ਰਹੀ ਹੈ ਕਿ ਬੇਨਜ਼ੀਨ ਇਨਕਮ ਸਪੋਰਟ ਪ੍ਰੋਗਰਾਮ ਦਾ ਜਿਹੜਾ ਕਾਰਡ ਆ ਉਹਦੇ ਰਾਹੀਂ ਦਿੱਤਾ ਜਾਏ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਣਾ ਸਟਰਕਚਰ ਰੱਖਾਂਗੇ। IMF ਜਿਹੜਾ ਉਹ ਕਹਿੰਦੇ ਕੋਈ ਪੁਲ ਨਹੀਂ ਬਣਾਉਣਾ ਟੁੱਟਾ ਫੁੱਟਾ, ਤੇ ਨਾ ਹੜ੍ਹ ਦੇ ਨਾਲ ਰੁੜੀਆਂ ਸੜਕਾਂ ਜਿਹੜੀਆਂ ਇਹ ਬਣਾਉਣੀਆਂ, ਪਹਿਲਾਂ ਸਾਡੇ ਨਾਲ ਜਿਹੜੇ ਤੁਸੀਂ ਸਮਝੌਤੇ ਕੀਤੇ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰੋ। ਇਧਰ ਸਿਆਸਤ ਜਿਹੜੀ ਚੱਲ ਰਹੀ ਹੈ ਔਰ ਕਹਿਣ ਵਾਲੇ ਕਹਿਣ ਨੇ ਕਿ ਇਹਦਾ ਸਿੱਧਾ ਨੁਕਸਾਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਆਪ ਪੰਜਾਬ 'ਚ ਵੀ ਜ਼ਾਹਿਰ ਹੈ ਮੁਸਲਿਮ ਲੀਗ ਨੂਨ ਦੀ ਸਰਕਾਰ ਆ, ਫੈਡਰਲ 'ਚ ਵੀ ਉਹਨਾਂ ਦੀ ਹੈ। ਇਹਨਾਂ ਨੂੰ ਅੱਗੇ ਸੈਨੇਟ ਦੇ ਵਿੱਚ ਨੁਕਸਾਨ ਚੁੱਕਣਾ ਪਏਗਾ ਇਸ ਲਾਗਤਬਾਜ਼ੀ ਦਾ। ਜੀ ਸੁਣਿਆ ਸੈਨੇਟਰ ਮੁਸ਼ਤਾਕ ਅਹਿਮਦ ਇਸਰਾਈਲ ਤੋਂ ਰਿਹਾ ਹੋ ਕੇ ਉਰਦਨ ਅਪੜ ਗਏ ਨੇ ਤੇ ਪਾਕਿਸਤਾਨ ਵਾਪਸ ਆਉਣ ਦੇ ਚਾਂਸ ਵੱਧ ਗਏ। ਜੀ ਇੱਕ ਵੀਡੀਓ ਵੀ ਇਸ ਬਾਰੇ ਉਹਨਾਂ ਨੇ ਆਪਣੀ ਪਾਈ ਹੈ ਜਿੱਥੇ ਉਹਨਾਂ ਦੱਸਿਆ ਹੈ ਕਿ ਮੇਰੇ ਨਾਲ 150 ਲੋਕ ਨੇ ਜਿਹੜੇ ਉਹ ਰਿਹਾ ਹੋ ਕੇ ਉਰਦਨ ਅਪੜੇ ਨੇ। ਇਹ ਉਹੀ ਲੋਕ ਨੇ ਜਿਹੜੇ ਸਮੂਥ ਫਲੋਟੇਲਾ ਤੇ ਇਨਸਾਨੀ ਹਮਦਰਦੀ ਦੇ ਨਾਤੇ ਗਾਜ਼ਾ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਮਰ ਰਹੇ ਨੇ ਭੁੱਖ ਦੇ ਨਾਲ ਔਰ ਇਸਰਾਈਲੀ ਜ਼ੁਲਮ ਦੇ ਨਾਲ, ਉਹਨਾਂ ਦੇ ਵਾਸਤੇ ਖੁਰਾਕ ਲੈ ਕੇ ਜਾ ਰਹੇ ਸਨ। ਸੁਣਿਆ ਆ ਕਿ 3000 ਤੋਂ ਮਿਲੀਅਨ ਤੋਂ ਵੱਧ ਇਹ ਜਿਹੜੀ ਇਮਦਾਦ ਹੈ ਇਹਦਾ ਭਾਰ ਸੀਗਾ। ਸੋ ਉਹ ਸਾਰੀ ਸਮੁੰਦਰ ਬੁਰਦ ਕਰ ਦਿੱਤੀ ਗਈ ਹੈ, ਇਸਰਾਈਲ ਵੱਲੋਂ ਰੋੜ ਦਿੱਤੀ ਗਈ ਹੈ, ਕਿਉਂਕਿ ਪਹਿਲਾਂ ਇਹ ਆਫਰ ਦਿੱਤੀ ਗਈ ਕਿ ਇਹ ਤੁਸੀਂ ਇਮਦਾਦੀ ਤਨਜ਼ੀਮਾਂ ਨੂੰ ਦੇ ਦੇਵੋ। ਉਹਨਾਂ ਆਖਿਆ ਇਮਦਾਦੀ ਤਨਜ਼ੀਮਾਂ ਦੇ ਟਰੱਕ ਤੇ ਅੰਦਰ ਜਾਣ ਨਹੀਂ ਤੁਸੀਂ ਦੇਣ ਦੇ, ਅਸੀਂ ਜਾਣਾ, ਅਸੀਂ ਜਾ ਕੇ ਨਾਕਾਬੰਦੀ ਤੋੜ ਕੇ ਆਪ ਉੱਥੇ ਵੰਡਾਂਗੇ ਤਾਂ ਕਿ ਬੱਚਿਆਂ ਤੱਕ ਦੁੱਧ, ਮਰੀਜ਼ਾਂ ਤੱਕ ਦਵਾਈਆਂ ਔਰ ਲੋਕਾਂ ਤੱਕ ਖੁਰਾਕ ਜਿਹੜੀ ਪਹੁੰਚ ਸਕੇ। ਉਸ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। 500 ਦੇ ਲਾਗੇ ਚਾਗੇ ਕਹਿੰਦੇ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਹੁਣ 150 ਬੰਦਾ ਜਿਹੜਾ ਉਰਦਨ ਅਪੜਿਆ ਉਹਨਾਂ ਚ ਪਾਕਿਸਤਾਨੀ ਸੈਨੇਟਰ ਮੁਸ਼ਤਾਕ ਅਹਿਮਦ ਹੋਣੇ ਵੀ ਨੇ ਔਰ ਪਾਕਿਸਤਾਨੀ ਫਾਰਨ ਆਫਿਸ ਨੇ ਔਰ ਸਰਕਾਰੀ ਜ਼ਰੀਆ ਨੇ ਤਸਦੀਕ ਕੀਤੀ ਹੈ ਕਿ 9 ਅਕਤੂਬਰ ਨੂੰ ਮੁਸ਼ਤਾਕ ਅਹਿਮਦ ਹੋਣੇ ਨੇ ਜਿਹੜੇ ਉਹ ਵਾਪਸ ਪਾਕਿਸਤਾਨ ਅਪੜਨਗੇ, ਕਿਉਂਕਿ ਮੁਸ਼ਤਾਕ ਅਹਿਮਦ ਹੋਣਾ ਦਾ ਤਾਲੁਕ ਧਾਰਮਿਕ ਸਿਆਸੀ ਪਾਰਟੀ ਜਮਾਤ ਇਸਲਾਮੀ ਦੇ ਨਾਲ ਹੈ ਤੇ ਉਹਨਾਂ ਨੇ ਇਹਨਾਂ ਨੂੰ ਵੈਲਕਮ ਕਰਨ ਵਾਸਤੇ ਇੱਕ ਵੱਡੇ ਜਲਸੇ ਜਲੂਸ ਨੇ ਜਿਹੜੇ ਉਹ ਕੱਢਣ ਦਾ ਐਲਾਨ ਕੀਤਾ। ਸੋ ਇਹ ਉਹਨਾਂ ਦਾ ਆਪਣਾ ਇੱਕ ਸਿਆਸੀ ਫਾਇਦਾ ਜਾਂ ਵਖਾਲਾ ਜਿਹੜਾ ਉਹ ਕਰਨ ਜਾ ਰਹੇ ਨੇ। ਇਹ ਤੈਅ ਹੈ ਕਿ ਉਰਦਨ ਤੋਂ ਸੈਨੇਟਰ ਮੁਸ਼ਤਾਕ ਅਹਿਮਦ ਹੋਣੇ 9 ਅਕਤੂਬਰ ਨੂੰ ਪਾਕਿਸਤਾਨ ਪਹੁੰਚਣਗੇ। ਜੀ ਪਾਕਿਸਤਾਨ ਤੁਰਨ ਫਿਰਨ ਆਇਆ ਬੈਲਜੀਅਮ ਦਾ ਸ਼ਹਿਰੀ ਰਾਵਲਪਿੰਡੀ ਚ ਕਤਲ ਹੋ ਗਿਆ, ਪਰ ਕਾਤਲ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਹੈ। ਇਹ ਕਤਲ ਉਸ ਸੈਂਸ ਚ ਨਹੀਂ ਕਿ ਕਿਸੇ ਨੇ ਕੋਈ ਗੋਲੀ ਮਾਰੀ ਹੈ ਜਾਂ ਹਮਲਾ ਕੀਤਾ ਹੈ ਉਸ ਤਰ੍ਹਾਂ, ਔਰ ਕਿਉਂਕਿ ਬਹੁਤ ਸਾਰੇ ਲੋਕ ਇਸ ਵੇਲੇ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਨੇ ਨਵੰਬਰ ਮਹੀਨੇ ਚ ਪ੍ਰਕਾਸ਼ਪੁਰ ਮੌਕੇ ਸਿੱਧਾ ਜਾਣਾ। ਇਹ ਅਸਲ ਚ ਰੌਲਾ ਇਹ ਬਣਿਆ ਕਿ ਬੈਲਜੀਅਮ ਦਾ ਇਹ ਸ਼ਹਿਰੀ ਹੈ ਜਿਹੜਾ 55 ਵਰੇ ਇਹਦੀ ਉਮਰ ਸੀਗੀ ਔਰ ਫਰੈਡਰਿਕ ਮੌਰਿਸ ਇਹਦਾ ਨਾਂ ਸੀਗਾ ਔਰ ਇਹ ਅਗਸਤ ਮਹੀਨੇ ਚ ਇਹਨੂੰ ਪਾਕਿਸਤਾਨ ਦਾ 90 ਦਿਨ ਦਾ ਵੀਜ਼ਾ ਦਿੱਤਾ ਗਿਆ। ਇਹ 90 ਦਿਨ ਦਾ ਵੀਜ਼ਾ ਲੈ ਕੇ ਪਾਕਿਸਤਾਨ ਘੁੰਮਣ ਫਿਰਨ ਗਿਆ। ਰਾਵਲਪਿੰਡੀ ਦੇ ਵਿੱਚ ਇਹਨਾਂ ਕੋਈ ਮਕਾਨ ਮਕੂਨ ਜਾਂ ਕੋਈ ਬੈਠਕ ਕਿਸੇ ਦੀ ਕਿਰਾਏ ਤੇ ਲਈ ਹੋਟਲ ਦੇ ਵਿੱਚ ਨਹੀਂ ਪ੍ਰੋਪਰ ਰਿਹਾ। ਸੋ ਨਾ ਇਹਨੂੰ ਫਿਰ ਪ੍ਰੋਪਰ ਸਰਕਾਰੀ ਪ੍ਰੋਟੋਕੋਲ ਜਾਂ ਸਰਕਾਰੀ ਸਿਕਿਉਰਿਟੀ ਹੈ ਜਿਹੜੀ ਉਹ ਦਿੱਤੀ ਗਈ, ਟੂਰਿਸਟ ਵੀਜ਼ੇ ਤੇ ਸੀਗਾ। ਕਹਿੰਦੇ ਨੇ ਕਿ ਲਾਗੋਂ ਕੋਈ ਮੋਟਰਸਾਈਕਲ ਵਾਲਾ ਜਿਹੜਾ ਉਹ ਆ ਕੇ ਬਹੁਤ ਜ਼ੋਰ ਦੀ ਵੱਜਾ ਆ ਔਰ ਉਹਦੇ ਕਾਰਨ ਇਹ ਸਖਤ ਫੱਟਰ ਹੋ ਗਿਆ। ਮੋਟਰਸਾਈਕਲ ਵਾਲਾ ਵੀ ਫੱਟਰ ਹੋਇਆ ਪਰ ਉੱਠ ਕੇ ਮੋਟਰਸਾਈਕਲ ਲੈ ਕੇ ਨੱਸ ਕੇ ਫਰਾਰ ਹੋ ਗਿਆ। ਕੋਈ ਸੀਸੀਟੀਵੀ ਫੁਟੇਜਸ ਨੇ ਜਿਹੜੀਆਂ ਸਾਹਮਣੇ ਆਈਆਂ। ਉਸ ਤੋਂ ਬਾਅਦ ਇਤਲਾਹ ਪੁਲਿਸ ਨੂੰ ਜਿਹੜੀ ਲੱਭੀ ਉਹ ਰੈਸਕਿਊ 1122 ਵਾਲਿਆਂ ਨੇ ਦਿੱਤੀ ਕਿ ਜੀ ਏਦਾਂ ਇੱਕ ਫਾਰਨਰ ਆ ਜਿਹੜਾ ਉਹ ਸਾਨੂੰ ਫੱਟਰ ਹਾਲਤ ਚ ਲੱਭਾ ਹੈ। ਇਹਨੂੰ ਕਹਿੰਦੇ ਕਿ ਉਤੋਂ ਚੁੱਕ ਕੇ DHQ ਹਸਪਤਾਲ ਰਾਵਲਪਿੰਡੀ ਅਪੜਾਇਆ ਗਿਆ, ਜਿੱਥੇ ਕੁਝ ਦਿਨ ਤੇ ਇਹ ਮਾਮਲਾ ਹੋਇਆ 30 ਅਕਤੂਬਰ ਨੂੰ। ਪਰ ਕੱਲ 5 ਜਾਂ 6 ਅਕਤੂਬਰ 30 ਸਤੰਬਰ ਨੂੰ ਇਹ ਵਕੂਆ ਹੋਇਆ ਔਰ 4-5 ਅਕਤੂਬਰ ਨੂੰ ਹਾਲਤ ਵਿਗੜ ਗਈ ਔਰ ਹੁਣ ਅੱਜ 7 ਅਕਤੂਬਰ ਨੂੰ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਇਹ ਜਾਨ ਹਾਰ ਗਿਆ। 6 ਤਰੀਕ ਨੂੰ ਇਹਨਾਂ ਦੀ ਮੌਤ ਹੋਈ ਹੈ। ਪਾਕਿਸਤਾਨ 'ਚ ਕੰਮ ਕਰਦੀ ਜਿਹੜੀ ਅੰਬੈਸੀ ਹੈ ਜਾਂ ਸਫਾਰਤਖਾਨਾ ਹੈ ਬੈਲਜੀਅਮ ਦਾ, ਉਹਨਾਂ ਨੂੰ ਇਤਲਾਹ ਦਿੱਤੀ ਗਈ। ਮਦੀਅਤ ਦੇ ਵਿੱਚ ਜਿਹੜਾ SHO ਮੁਤਲਕਾ ਥਾਣੇ ਦਾ ਉਹਦੀ ਮਦੀਅਤ 'ਚ ਪਰਚਾ ਵੀ ਦਰਜ ਹੋਇਆ ਹੈ। ਡੈਡ ਬੋਡੀ ਹੈ ਜਿਹੜੀ ਉਹਨੂੰ ਇਸਲਾਮਾਬਾਦੋਂ ਬੈਲਜੀਅਮ ਭੇਜ ਦਿੱਤਾ ਗਿਆ ਆ। ਮਾਰਿਆ ਕਿਨੇ, ਹਿੱਟ ਕਰਕੇ ਕਿਹਦੀ ਹਿੱਟ ਦੇ ਨਾਲ ਮੌਤ ਦਾ ਸਬਬ ਬਣੇ ਉਹ ਵਾਕਈ ਗ੍ਰਿਫਤਾਰੀ ਨਹੀਂ ਹੋਈ, ਪਰ ਉਸ ਤਰ੍ਹਾਂ ਜਿੱਦਾਂ ਕਹਿੰਦੇ ਨੇ ਹਮਲਾ ਕਰਕੇ ਇਹਨੂੰ ਇੱਕ ਐਕਸੀਡੈਂਟਲ ਡੈਥ ਕਿਹਾ ਜਾ ਰਿਹਾ ਹੈ। ਕਤਲ ਤੇ ਹੈ ਹੀ ਹੈ। ਹੁਣ ਉਹ ਐਕਸੀਡੈਂਟ ਕਰਨ ਵਾਲਾ ਜਿਹੜਾ ਉਹ ਹਜੇ ਤੱਕ ਖੜੀ ਕੇ ਨਹੀਂ ਚੜਿਆ ਜੀ। ਸਾਊਦੀ ਅਰਬ ਦੀ ਇੱਕ ਜ਼ਿੰਮੇਦਾਰਾਂ ਦੀ ਵੱਡੀ ਕਮੇਟੀ ਜਿਹੜੀ ਹੈ ਸਮਝੌਤੇ ਕਰਨ ਲਈ ਪਾਕਿਸਤਾਨ 'ਚ ਮੌਜੂਦ ਹੈ।
ਕੀ ਖਬਰ ਹੈ ਇਸ ਬਾਰੇ? ਖਬਰ ਇਹ ਹੈ ਕਿ ਪਿਛਲੇ ਮਹੀਨੇ ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ ਦਾ ਪਾਕਿਸਤਾਨ ਦਾ ਬਹੁਤ ਸਾਰਾ ਕਹਿ ਲਓ ਕਿ ਸਰਮਾਇਆਕਾਰੀ ਦੇ ਸਮਝੌਤੇ ਨੇ ਜਿਹੜੇ ਹੋਏ ਸੀ ਉਦੋਂ ਜਦੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਉੱਥੇ ਸਨ। ਹੁਣ ਬਕਾਇਦਾ ਪਾਕਿਸਤਾਨੀ ਸਿਵਲ ਡਿਫੈਂਸ ਕਹਿ ਲਓ ਕਿ ਆਰਮੀ ਨੂੰ ਪਾ ਲਾ ਕੇ ਇੱਕ ਮਹਿਕਮਾ ਜਿਹੜਾ ਉਹ ਬਣਾਇਆ ਜੋ ਇਸ ਗੈਰ ਮੁਲਕੀ ਸਰਮਾਇਆਕਾਰੀ ਦੀ ਜਾਂ ਇਹ ਵਪਾਰ ਜਿਹੜਾ ਸਾਊਦੀ ਅਰਬ ਨੇ ਕਰਨਾ ਇਹਦੀ ਨਿਗਰਾਨੀ ਕਰੇਗਾ, ਸਿਕਿਉਰਿਟੀ ਦੇ ਮਾਮਲੇ ਨੇ ਜਿਹੜੇ ਉਹ ਹੋਣਗੇ। ਇਹਦੇ ਤੇ ਇੱਕ ਨੋਟੀਫਿਕੇਸ਼ਨ ਜਿਹੜਾ ਹੋਇਆ ਇਹ ਆਲਾ ਸਾਊਦੀ ਅਰਬ ਦੇ ਜ਼ਿੰਮੇਦਾਰ ਨੇ ਜਿਹੜੇ ਇਸ ਮਾਮਲੇ 'ਚ ਆਏ ਨੇ, ਔਰ ਨੋਟੀਫਿਕੇਸ਼ਨ 'ਚ ਆਖਿਆ ਗਿਆ ਹੈ ਕਿ ਇਸ ਮਾਮਲੇ ਦੇ ਉੱਤੇ ਗੱਲਬਾਤ ਜਿਹੜੀ ਉਹਦੇ ਤੋਂ ਬਾਅਦ ਤੈਅ ਹੋਇਆ ਆ ਕਿ ਇਸ ਕੰਮ ਨੂੰ ਸਪੀਡ ਦੇ ਨਾਲ ਅੱਗੇ ਤੋਰਿਆ ਜਾਏ ਕਿ ਦੋਵੇਂ ਪਾਸੇ ਦੀ ਮਿਊਚੁਅਲ ਅੰਡਰਸਟੈਂਡਿੰਗ ਹੈ ਜਿਹੜੀ ਉਹ ਇਹਦੇ 'ਚ ਹੈ ਆ। 6 ਅਕਤੂਬਰ ਨੂੰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਹੁਕਮ ਦਿੱਤਾ ਸੀਗਾ ਕਿ SIFC ਦੇ ਜਿਹੜੇ ਮੈਂਬਰ ਨੇ ਉਹ ਇਹਦੀ ਮਨਜ਼ੂਰੀ ਇੱਕ ਦਿਨ 'ਚ 1 ਘੰਟੇ ਦੇ ਅੰਦਰ ਨੇ ਜਿਹੜੀ ਉਹ ਪੂਰੀਆਂ ਕਰਨ ਤਾਂ ਕਿ ਇਹ ਲੋਕ ਜਿਹੜੇ ਆਏ ਨੇ। ਇਹ ਦੂਜੀ ਟੀਮ ਹੈ ਜਿਹੜੀ ਸਾਊਦੀ ਅਰਬ ਦੀ ਆਈ ਹੈ ਪਾਕਿਸਤਾਨ ਵੱਲੋਂ। ਪ੍ਰਵੀਨ ਜੀ, ਇਹਦੇ 'ਚ ਆਦ ਖਾਨ ਚੀਮਾ, अवैस लगारी और जाम कमाल, राणा तनवीर हुसैन और अब्दुल अलीम खान, फिर इस तरह शिजा फातिमा और आप पाकिस्तानी प्राइम मिनिस्टर के खास सलाहकार ने जिहड़े हारून अख्तर होने ये सारे मौजूद ने। ਇਹਦਾ ਮਤਲਬ ਕਿ ਵੱਡੇ ਮਾਮਲੇ ਨੇ ਜਿਹੜੇ ਉਹ ਗਾਂ ਤੁਰਨ ਡੇ ਨੇ। ਔਰ ਇੱਥੇ ਇਹ ਵੀ ਮੈਂ ਦੱਸਦਾ ਜਾਵਾਂ ਕਿ ਸਾਊਦੀ ਅਰਬ ਨੇ ਪਾਕਿਸਤਾਨ ਦੇ ਵਿੱਚ ਇਸ ਮਾਮਲੇ ਦੇ ਉੱਤੇ ਇੱਕ ਪੈਕੇਜ ਜਿਹੜਾ ਉਹਦਾ ਵਾਅਦਾ ਕੀਤਾ ਹੈ ਜੋ $5 ਅਰਬ ਦਾ ਹੈ, यानी 500 करोड़ डॉलर ਦਾ ਆ ਜੋ ਉਹਨਾਂ ਨੇ ਇਨਵੈਸਟ ਕਰਨੀ ਹੈ। ਸੋ ਇਹਦੇ ਲਈ ਪਾਕਿਸਤਾਨੀ ਸਰਕਾਰ ਨਾਲ ਹੱਸ-ਭੱਜ ਕਰ ਰਹੀ ਹੈ ਕਿ ਸਾਊਦੀ ਅਰਬ ਦੀ ਵੇਖਾ ਵੇਖੀ ਸ਼ਾਇਦ ਹੋਰ ਇੰਟਰਨੈਸ਼ਨਲ ਇਨਵੈਸਟਮੈਂਟ ਹੈ ਜਿਹੜੀ ਉਹ ਲੱਭ ਜੇ, ਜੋ ਕਿ ਪਾਕਿਸਤਾਨ ਦੀ ਇਸ ਟਾਈਮ ਲੋੜ ਵੀ ਹੈ, ਸਖਤ ਲੋੜ ਵੀ ਹੈ ਔਰ ਪਾਕਿਸਤਾਨ ਦੇ ਭਲੇ 'ਚ ਵੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਆਪਣੇ ਸਰੋਤਿਆਂ ਨਾਲ ਕਰੀਦੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਪਲੇਟਫਾਰਮ Facebook ਤੇ YouTube ਤੇ Instagram ਤੇ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਹਫਤੇ 'ਚ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਤੁਹਾਡੇ ਲਈ ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਲਓ ਜੀ, ਹੁਣ ਅਪਡੇਟ ਪਾਕਿਸਤਾਨ 'ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।